ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਜਿਹੜਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ, ਚਾਹੇ ਉਹ ਫੇਸਬੁੱਕ ਦੇ ਉੱਤੇ, ਚਾਹੇ ਯੂਟਿਊਬ ਦੇ ਉੱਤੇ ਤੇ ਚਾਹੇ ਟਵਿੱਟਰ ਦੇ ਉੱਤੇ। ਉਸ ਵੀਡੀਓ ਦੇ ਵਿੱਚ ਇੱਕ ਫੋਰਡ ਬ੍ਰੋਂਕੋ ਕਾਰ ਆ ਜਿਹੜੀ ਟਿਮ ਹਾਰਟਨ ਦੇ ਲਾਗੇ ਪੁਲਿਸ ਦੀਆਂ ਗੱਡੀਆਂ ਉੱਤੇ ਚੜਾਈ ਗਈ ਹੈ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੁਲਿਸ ਜਿਹੜੀ ਪੀਲ ਰੀਜਨਲ ਪੁਲਿਸ ਹੈ ਉਹਦਾ ਇੱਕ ਪ੍ਰੈਸ ਨੋਟ ਆ ਜਿਹੜਾ ਆਪਣੇ ਕੋਲ ਹੈ ਇਸ ਟਾਈਮ। ਤੇ ਉਸ ਪ੍ਰੈਸ ਨੋਟ ਦੇ ਮੁਤਾਬਕ ਇੱਕ 25 ਸਾਲਾ ਨੌਜਵਾਨ ਰਮਨਪ੍ਰੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਤੇ ਉਹਦੇ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਨੇ। ਪੂਰਾ ਮਾਮਲਾ ਕੀ ਹੈ ਦੱਸਿਆ ਜਾ ਰਿਹਾ ਕਿ ਇਹ ਸਤੰਬਰ 3 ਦੀ ਘਟਨਾ ਹੈ। 6:30 ਵਜੇ ਉਦੋਂ ਜਿਹੜਾ ਪੈਟਰੋਲ ਆਫੀਸਰ ਆ ਉਹਨਾਂ ਨੂੰ ਇੱਕ ਕਾਲ ਮਿਲਦੀ ਹੈ ਤੇ ਉਸ ਤੋਂ ਬਾਅਦ ਉਹ ਸ਼ੱਕੀ ਕਾਰ ਦੀ ਜਿਹੜਾ ਪਿੱਛਾ ਕਰਦੇ ਨੇ ਵੈਸਟਵੁੱਡ ਮਾਲ ਗੋਰਵੇ ਡਰਾਈਵ ਦੇ ਇਲਾਕਿਆਂ ਦੇ ਵਿੱਚ ਮਿਸੀਸਾਗਾ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਪਿੱਛਾ ਕਰਦੇ ਨੇ ਤਾਂ ਪਿੱਛਾ ਕਰਦੇ ਸਮੇਂ ਜਿਹੜੀ ਆਪਾਂ ਵੀਡੀਓ ਦੇਖ ਰਹੇ ਹਾਂ ਕਿ ਉਹ ਬ੍ਰੋਂਕੋ ਕਾਰ ਜੀਪ ਜਿਹੜੀ ਉਹ ਚੜਾਈ ਹੋਈ ਹੈ, ਗੱਡੀ ਕਹਿ ਦਿੰਦੇ ਆਪਾਂ ਪੁਲਿਸ ਦੀਆਂ ਗੱਡੀਆਂ ਦੇ ਉੱਤੇ। ਤਾਂ ਉਹ ਦੱਸਿਆ ਜਾ ਰਿਹਾ ਕਿ ਉਹ ਜਿਹੜੀ ਬ੍ਰੋਂਕੋ ਆ, ਫੋਰਡ ਬ੍ਰੋਂਕੋ ਆ, ਉਹ ਵੀ ਚੋਰੀ ਦੀ ਕੀਤੀ ਹੋਈ ਹੈ। ਹੁਣ ਜਿਹੜੇ ਰਮਨਪ੍ਰੀਤ ਸਿੰਘ 25 ਸਾਲ ਦਾ ਇਹ ਨੌਜਵਾਨ ਹੈ ਇਹਦੇ ਉੱਤੇ ਜਿਹੜੇ ਚਾਰਜਸ ਲੱਗੇ ਨੇ ਪੋਸੈਸ਼ਨ ਆਫ ਪ੍ਰੋਪਰਟੀ obtained ਬਾਈ ਕ੍ਰਾਈਮ, ਫਲਾਈਟ ਫਰੋਮ ਦਾ ਪੀਸ ਆਫੀਸਰ, ਡੇਂਜਰਸ ਆਪਰੇਸ਼ਨ, obstruct ਪੀਸ ਆਫੀਸਰ। ਤੇ ਜੇਕਰ ਆਪਾਂ ਇਹਨਾਂ ਨੂੰ ਪੰਜਾਬੀ ਤਰਜਮੇ ਦੇ ਵਿੱਚ ਸਮਝਣਾ ਹੋਵੇ ਕਿ ਚੋਰੀ ਦੀ ਕਾਰ ਦੇ ਨਾਲ ਚੋਰੀ ਕਰਨੀ ਤੇ ਉਸ ਤੋਂ ਬਾਅਦ ਉਹਦੇ ਨਾਲ ਵਾਰਦਾਤ ਨੂੰ ਅੰਜਾਮ ਦੇਣਾ, ਪੀਸ ਆਫੀਸਰ ਪੁਲਿਸ ਅਫਸਰ ਨਾਲ ਝਗੜਾ ਕਰਨਾ ਜਾਂ ਉਹਦੇ ਕੰਮ ਦੇ ਵਿੱਚ ਵਿਘਨ ਪਾਉਣਾ ਜਾਂ ਇਸ ਤਰ੍ਹਾਂ ਮਤਲਬ ਉਹਦੀ ਜਾਨ ਜੋਖਮ ਦੇ ਵਿੱਚ ਪਾਉਣਾ ਜਾਂ ਡੇਂਜਰਸ ਆਪਰੇਸ਼ਨ ਕਰਨਾ ਜਿਹੜੇ ਉਹ ਸ਼ਾਮਲ ਨੇ। ਦੱਸਿਆ ਜਾ ਰਿਹਾ ਕਿ ਜਿਹੜੀ ਟਿਮ ਹਾਰਟਨ ਦਾ ਡਰਾਈਵ ਥਰੂ ਹੈ ਉੱਥੇ ਫਿਰ ਇਹਨਾਂ ਦੀ ਜਿਹੜੀ ਇਹ ਸਟੋਲਨ ਪ੍ਰੋਪਰਟੀ ਜਿਹਨੂੰ ਦੱਸਿਆ ਫੋਰਡ ਬ੍ਰੋਂਕੋ ਨੂੰ, ਉਹਦੇ ਨਾਲ ਪੁਲਿਸ ਦਾ ਆਮੋ ਸਾਹਮਣਾ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਜਿਹਨੂੰ ਵੀ ਇਸ ਘਟਨਾ ਬਾਰੇ ਜਿਹੜੀ ਕਿ 12 ਡਿਵੀਜ਼ਨ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਆ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਹੋਰ ਕੋਈ ਜਾਣਕਾਰੀ ਹੈ ਇਸ ਨੌਜਵਾਨ ਦੇ ਬਾਰੇ, ਪੰਜਾਬੀ ਬਾਰੇ, ਤਾਂ ਉਹਦੇ ਬਾਰੇ ਸਾਨੂੰ ਦੱਸੋ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ। ਬਹੁਤ ਸਾਰੇ ਲੋਕ ਇਹਨਾਂ ਵੀਡੀਓ ਤੋਂ ਬਾਅਦ ਜਿਹੜਾ ਨੌਜਵਾਨ ਵਰਗ ਆ ਜਾਂ ਸਟੂਡੈਂਟ ਤਬਕਾ ਜਿਹੜਾ ਉਹਨੂੰ ਨਿਸ਼ਾਨਾ ਬਣਾਉਣ ਲੱਗ ਪੈਂਦੇ ਨੇ, ਜਿਹੜਾ ਕਿ ਬਿਲਕੁਲ ਗਲਤ ਆ। ਹਾਂ, ਜਿਹੜਾ ਕੋਈ ਕ੍ਰਾਈਮ ਕਰ ਰਿਹਾ ਜਾਂ ਕੋਈ ਗੈਰ ਕਾਨੂੰਨੀ ਕੰਮ ਕਰ ਰਿਹਾ ਉਹ ਸਜ਼ਾ ਦਾ ਹੱਕਦਾਰ ਆ, ਉਹਦੀ ਉਮਰ ਚਾਹੇ ਕੋਈ ਵੀ ਆ। ਪਰ ਲੰਘੇ ਦਿਨਾਂ ਦੇ ਵਿੱਚ ਗੈਰ ਕਾਨੂੰਨੀ ਕਾਰਵਾਈਆਂ ਦੇ ਵਿੱਚ, ਗੈਰ ਸਮਾਜਿਕ ਕਾਰਵਾਈਆਂ ਦੇ ਵਿੱਚ ਜਾਂ ਕਹਿ ਲਓ ਕਿ ਜਿਨ੍ਹਾਂ ਦੇ ਵਿੱਚ ਕ੍ਰਾਈਮ ਇਨਵੋਲਵ ਹੈ, ਚਾਹੇ ਉਹ ਕਾਲਸ ਦਾ ਮਸਲਾ ਹੋਵੇ, ਚਾਹੇ ਉਹ ਫਰੌਤੀ ਮੰਗਣ ਦਾ ਮਾਮਲਾ ਹੋਵੇ, ਤਾਂ ਉਹਨਾਂ ਮਾਮਲਿਆਂ ਦੇ ਵਿੱਚ ਪੰਜਾਬੀ ਜਿਹੜੇ ਨੌਜਵਾਨ ਨੇ, ਚਾਹੇ ਉਹ ਸਟੂਡੈਂਟ ਦੇ ਕੌਮਾਂਤਰੀ ਵਿਦਿਆਰਥੀ ਨੇ ਤੇ ਚਾਹੇ ਉਹ ਇੱਥੋਂ ਦੇ ਜੰਮਪਲ ਨੇ, ਪੰਜਾਬੀ ਨਾਮ ਜਿਨ੍ਹਾਂ ਦੇ ਸਰਨੇਮ ਪਿੱਛੇ ਪਤਾ ਲੱਗਦਾ ਆਉਂਦਾ, ਤਾਂ ਉਹਨਾਂ ਦੀ ਕਾਫੀ ਸ਼ਮੂਲੀਅਤ ਇਹਨਾਂ ਮਾਮਲਿਆਂ ਦੇ ਵਿੱਚ ਵਧੀ ਆ, ਜਿਹੜੀ ਕਿ ਇੱਧਰ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਤੇ ਸਾਡੀਆਂ ਪੀੜ੍ਹੀਆਂ ਦੇ ਲਈ, ਜਿਹੜੇ ਇੱਧਰ ਨੌਜਵਾਨ ਪੀੜ੍ਹੀਆਂ ਦੇ ਲਈ ਚਿੰਤਾ ਦਾ ਸਬੱਬ ਆ। ਕਿਉਂਕਿ ਉਹ ਇੱਧਰ ਕੰਮ ਕਰਨ ਆਉਂਦੇ ਨੇ, ਇੱਧਰ ਮਿਹਨਤਾਂ ਕਰਨ ਆਉਂਦੇ ਨੇ, ਪਰ ਉਹਨਾਂ ਦੇ ਵਿੱਚੋਂ ਕੁਛ ਕੁ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ, ਜਿਹਦੇ ਨਾਲ ਫਿਰ ਪੂਰੇ ਹੀ ਭਾਈਚਾਰੇ ਦਾ ਜਿਹੜਾ ਸਿਹਰਾ ਉਹ ਝੁਕਦਾ ਸ਼ਰਮ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ।